ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ। ਮੇਰੇ ਗਾਣਿਆਂ ਨੂੰ ਪਸੰਦ ਕਰਨ ਲੱਗੇ ਰਹਿੰਦੇ ਪੰਜਾਬ ਤੋਂ, ਤੇ ਪਹਿਲਾਂ ਤਾਂ ਯਕੀਨ ਨਹੀਂ ਹੁੰਦਾ ਸੀਗਾ ਵੀ ਅੱਛਾ ਉੱਥੇ ਵੀ ਪਸੰਦ ਕਰਦੇ, ਕਿਉਂਕਿ ਬੰਦੇ ਨੂੰ ਉਮੀਦ ਨਹੀਂ ਹੁੰਦੀ ਕਿ ਵੀ ਮੈਨੂੰ ਉੱਧਰ ਵੀ ਇੰਨਾ ਪਿਆਰ ਕਰਦੇ ਆ। ਦਰਸ਼ਨ ਅਭਿਲਾਸ਼ੀ ਮਨ ਹੈ ਉਸ ਦੇ ਦੀਦਾਰ ਦਾ, ਵਗਦੀ ਏ ਰਾਵੀ ਜਪ ਜੀ ਦੀ ਸਿਰਜਣ ਭੂਮੀ, ਤਰਸਣ ਪੈ ਨੈਣ ਵੇ ਰੋ ਰੋ ਕੇ ਮਿੱਟੀ ਇਹਦੀ। ਭਾਜੀ ਉਹ ਬੰਦਾ ਉਹੀ ਹੈ ਜਿਹਦਾ ਗਾਣਾ ਜੱਟ ਸਿੱਕਾ ਆਇਆ ਹੈ, ਇੱਕ ਮੁੰਡਾ ਆ ਤੇ ਬਹੁਤ ਵਧੀਆ ਲੱਗਦਾ ਹੈ। ਜਦੋਂ ਮੈਂ ਪਿੰਡ ਲਾਗੇ ਛੱਡੇ ਸਾਰੇ ਦੇਖ ਰਿਹਾ ਸੀਗਾ, ਅਤੇ ਉਹੋ ਜਿਹਾ ਮਾਹੌਲ ਹੈ ਵੀ ਮੈਨੂੰ ਲੱਗਦਾ ਨਹੀਂ ਗਾ ਕੋਈ ਫਰਕ ਹੈ। ਸਾਡੇ ਆਪਣੇ ਲੋਕ ਆ, ਪਹਿਰਾਵਾ ਇੱਕ ਆ, ਬੋਲੀ ਇੱਕ ਆ, ਭਾਸ਼ਾ ਇੱਕ ਆ ਸਾਡੀ, ਅਤੇ ਰੀਤੀ ਰਿਵਾਜ ਸਾਰੇ ਸਾਂਝੇ। ਲੈ ਉਹ ਯਾਰ ਹਵਾਲੇ ਰੱਖਦੇ ਤੇ ਮੇਲੇ 4 ਦਿਨਾਂ ਦੇ, ਲੈ ਉਹ ਯਾਰ ਹਵਾਲੇ ਰੱਖਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾ।
ਵਗਦੀ ਏ ਰਾਵੀ ਕੰਢੇ ਡੇਰਾ ਕਰਤਾਰ ਦਾ, ਵਗਦੀ ਏ ਰਾਵੀ ਕੰਢੇ ਡੇਰਾ ਕਰਤਾਰ ਦਾ। ਦਰਸ਼ਨ ਅਭਿਲਾਸ਼ੀ ਮਨ ਹੈ ਉਸ ਦੇ ਦੀਦਾਰ ਦਾ, ਵਗਦੀ ਏ ਰਾਵੀ। ਜਪ ਜੀ ਦੀ ਸਿਰਜਣ ਭੂਮੀ ਤਰਸਣ ਪੈ ਨੈਣ ਵੇ, ਰੋ ਰੋ ਕੇ ਮਿੱਟੀ ਇਹਦੀ ਵਗਦੀ ਏ ਰਾਵੀ ਕੰਢੇ ਡੇਰਾ ਕਰਤਾਰ ਦਾ, ਵਗਦੀ ਏ ਰਾਵੀ ਕੰਢੇ ਡੇਰਾ ਕਰਤਾਰ ਦਾ। ਦਰਸ਼ਨ ਅਭਿਲਾਸ਼ੀ ਮਨ ਹੈ ਉਸ ਦੇ ਦੀਦਾਰ ਦਾ, ਦਰਸ਼ਨ ਅਭਿਲਾਸ਼ੀ ਮਨ ਹੈ ਉਸ ਦੇ ਦੀਦਾਰ ਦਾ, ਵਗਦੀ ਏ ਰਾਵੀ। ਖੇਤਾਂ ਦੇ ਹਲ ਦੇ ਅੱਗੇ ਬਲਦਾਂ ਦੀ ਜੋੜੀ ਹੈ, ਸਿਦਕੀ ਦੀ ਕਿਰਤੀ ਦੀ ਸਿਦਕੀ ਮਾਲਾ ਸਰਹੱਦ ਨੇ ਤੋੜੀ ਹੈ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ? ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਤਾਂ ਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ? ਇੱਕੋ ਗੋਲੀ ਇੱਕੋ ਫਾਂਸੀ ਰਹਿਮਤ ਅਲੀ ਸਰਾਬਾ ਬਿਸਮਿਲ, ਇੱਕੋ ਗੋਲੀ ਇੱਕੋ ਫਾਂਸੀ ਰਹਿਮਤ ਅਲੀ ਸਰਾਬਾ ਬਿਸਮਿਲ। ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ? ਵਾਰਿਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ, ਰਾਂਝਣ ਯਾਰ ਫਕੀਰਾਂ ਤਾਈਂ ਪਰ ਮਿਲਣੇ ਦੀ ਆਸ ਕਿਉਂ ਹੈ? ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾਂ ਕਸੂਰੋਂ ਪੀ ਨਹੀਂ ਸਕਦਾ, ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ? ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ? ਕਿ ਸਰਹੱਦ ਦੇ ਉਸ ਪਾਸੇ ਸਾਡੇ ਆਪਣੇ ਵਸਦੇ ਨੇ। ਜ਼ਿੰਦਗੀ ਵਿੱਚ ਇੱਕ ਵਾਰੀ ਪਾਕਿਸਤਾਨ ਦੇਖ ਲਿਓ, ਵਾਹਗਾ ਬਾਰਡਰ ਤੋਂ ਮੁੜਦੇ ਅੰਮ੍ਰਿਤਸਰ ਆ ਕੇ, ਅੰਮ੍ਰਿਤਸਰ ਰੱਬ ਦਾ ਹੈ ਸਥਾਨ ਦੇਖ ਲਿਓ। ਰਿਸ਼ੀਆਂ ਮੁਨੀਆਂ ਗੁਰੂਆਂ ਪੀਰਾਂ ਬਲੀ ਫਕੀਰਾਂ ਦਾ, 5 ਦਰਿਆਵਾਂ ਦਾ ਇਹ ਦੇਸ਼ ਮਹਾਨ ਦੇਸ਼, 5 ਦਰਿਆਵਾਂ ਦਾ ਬਹੁਤ ਮਹਾਨ। ਬਹੁਤ ਧੰਨਵਾਦ ਤੁਹਾਡਾ ਜੀ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਬਹੁਤ ਹੀ ਸਿੰਪਲ ਜਿਹਾ ਆਸਾਨ ਤਰੀਕਾ, ਬਿਲਕੁਲ ਤੁਹਾਨੂੰ ਸਿਰਫ ਆਪਣਾ ਇੱਕ ਵਾਰੀ ਪਾਸਪੋਰਟ ਜ਼ਰੂਰੀ ਹੈ ਤੁਹਾਡੇ ਲਈ, ਆਈਡੀ ਜ਼ਰੂਰੀ ਹੈ, ਆਧਾਰ ਕਾਰਡ ਜ਼ਰੂਰੀ ਹੈ, ਤੇ ਤੁਸੀਂ ਆਪਣੀ ਉੱਥੇ ਜਿਹੜੀ ਆ ਇਨਫੋਰਮੇਸ਼ਨ ਫਿਲ ਕਰਨੀ ਹੈ ਆਨਲਾਈਨ। ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਲੈਟਰ ਇਸ਼ੂ ਹੋ ਜਾਂਦਾ ਕਿ ਤੁਸੀਂ ਇਸ ਡੇਟ ਨੂੰ ਜਾਣਾ ਹੈ, 4 ਦਿਨ ਪਹਿਲਾਂ ਤੁਹਾਨੂੰ ਉਹਦੀ ਪਰਮਿਸ਼ਨ ਮਿਲ ਜਾਂਦੀ ਹੈ। ਤੁਸੀਂ ਆਓ ਲੈਟਰ ਲੈ ਕੇ ਇੱਥੇ ਆਓ, ਇਮੀਗ੍ਰੇਸ਼ਨ ਕ੍ਰਾਸ ਕਰੋ, ਤੇ ਸਾਰਾ ਬਹੁਤ ਈਜ਼ੀ ਹੈ, ਬਹੁਤ ਸੌਖਾ ਆ। ਇੱਕ ਵਾਰੀ ਆਓ ਜ਼ਰੂਰ, ਬਾਬਾ ਜੀ ਦੇ ਦਰਸ਼ਨ ਕਰਕੇ ਜਾਓ। अस्सलाम वालेकुम, सत श्री अकाल। मैं ਹਾਂ ਵਿਕਾਸ ਹੈਦਰ ਔਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਹਿਰ। ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਦੇ ਬਹੁਤ ਹੀ ਮਸ਼ਹੂਰ ਸਿੰਗਰ ਸ਼ੀਰਾ ਭਾਜੀ ਆਏ ਨੇ। ਸ਼ੀਰਾ ਭਾਜੀ ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਤੁਸੀਂ ਗੁਰਦੁਆਰਾ ਸਾਹਿਬ ਆਏ ਹੋ, ਪਹੁੰਚੇ ਹੋ ਕਰਤਾਰਪੁਰ ਸਾਹਿਬ, ਤੇ ਕਿੱਦਾਂ ਦਾ ਲੱਗਾ ਤੁਹਾਨੂੰ ਪਹੁੰਚ ਕੇ ਇੱਥੇ? ਬਹੁਤ ਵਧੀਆ ਜੀ, ਮੈਂ ਪਹਿਲੀ ਵਾਰੀ ਆਇਆ। ਪਹਿਲੀ ਗੱਲ ਤਾਂ ਉਸ ਮਾਲਕ ਦਾ ਸ਼ੁਕਰਗੁਜ਼ਾਰ ਹਾਂ ਕਿ ਜਿਹਦੀ ਮਿਹਰ ਸਦਕਾ ਇਹ ਸਾਰਾ ਕੁਝ ਸੰਭਵ ਹੋਇਆ। ਫਿਰ ਦੋਨਾਂ ਮੁਲਕਾਂ ਦੀਆਂ ਸਰਕਾਰਾਂ, ਪਾਕਿਸਤਾਨ ਸਰਕਾਰ ਤੇ ਇੰਡੀਆ ਸਰਕਾਰ, ਬਈ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਇਹ ਕੋਰੀਡੋਰ ਬਣਿਆ ਹੈ ਤੇ ਸਾਡੇ ਵਰਗੇ ਲੋਕਾਂ ਨੂੰ ਮੌਕਾ ਮਿਲਿਆ ਹੈ ਬਾਬਾ ਜੀ ਦੇ ਦਰਸ਼ਨ ਕਰਨ ਦਾ। ਆ ਕੇ ਮਿਲੇ ਇੱਥੇ, ਪੂਰਾ ਦਿਨ ਬਿਤਾਇਆ ਹੈ, ਬਹੁਤ ਵਧੀਆ ਲੱਗਾ। ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ, ਲੰਗਰ ਛਕਿਆ ਹੈ, ਤੇ ਬਾਬਾ ਜੀ ਨੇ ਜਿਹੜੇ ਖੇਤੀ ਜਿੱਥੇ ਖੇਤੀ ਕਰਦੇ ਉਹ ਸਾਰੀਆਂ ਜਗ੍ਹਾ ਨੂੰ ਦੇਖਿਆ ਹੈ, ਤੇ ਇੱਥੇ ਦੇ ਲੋਕਾਂ ਨੂੰ ਮਿਲੇ ਆ। ਸਾਰਾ ਮਾਹੌਲ ਜਿੰਨਾ ਕਿ ਕਿਉਂਕਿ ਮੈਂ ਪੁੱਛਦਾ ਸੀਗਾ ਸਾਰਿਆਂ ਨੂੰ ਕਿ ਬਿਲਕੁਲ ਹਰ ਚੀਜ਼ ਨਵੀਂ ਡਿਜ਼ਾਈਨ ਕੀਤੀ ਹੈ, ਕਿਉਂਕਿ ਗੁਰਦੁਆਰਾ ਪਹਿਲਾਂ ਬਹੁਤ ਥੋੜ੍ਹੀ ਜਗ੍ਹਾ 'ਚ ਸੀਗਾ, ਪਰ ਉਹਨੂੰ ਪੂਰਾ ਵਧੀਆ ਬਣਾਇਆ। ਤੇ ਸਾਰੀ ਪ੍ਰਬੰਧਕ ਕਮੇਟੀ ਦਾ ਸ਼ੁਕਰਗੁਜ਼ਾਰ ਹਾਂ ਜੀ। ਸਾਰੀ ਮਤਲਬ ਤੁਹਾਨੂੰ ਲਹਿੰਦੇ ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ। ਤੁਸੀਂ ਇੱਥੇ ਆ ਕੇ ਫੀਲ ਤੇ ਕਰ ਹੀ ਲਿਆ ਹੋਵੇਗਾ ਕਿ ਲੋਕ ਤੁਹਾਨੂੰ ਆਪਣੇ ਵਿੱਚ ਦੇਖਣਾ ਚਾਹੁੰਦੇ ਹੋ, ਔਰ ਤੁਹਾਨੂੰ ਇੱਥੇ ਫੀਲ ਹੋਇਆ ਵੀ ਹੈ। ਤੇ ਤੁਸੀਂ ਹੁਣ ਪਾਕਿਸਤਾਨ ਵਾਗੇ ਰਾਹੀਂ ਕਦੋਂ ਆ ਰਹੇ ਹੋ? ਦੇਖੋ ਜੀ,
ਆ ਵੀ ਤਾਂ ਜ਼ਿੰਦਗੀ 'ਚ ਬੜੀ ਤਮੰਨਾ ਸੀ, ਕਿਉਂਕਿ ਪਹਿਲਾਂ ਪਤਾ ਨਹੀਂ ਲੱਗਦਾ ਸੀਗਾ, ਕਿਉਂਕਿ ਜਦੋਂ ਮੈਂ ਗਾਉਣਾ ਸ਼ੁਰੂ ਕੀਤਾ 2003 ਦੇ ਵਿੱਚ, ਉਸ ਤੋਂ ਬਾਅਦ ਹੌਲੀ ਹੌਲੀ ਮੇਰੇ ਗਾਣਿਆਂ ਨੂੰ ਪਸੰਦ ਕਰਨ ਲੱਗੇ ਲਹਿੰਦੇ ਪੰਜਾਬ ਤੋਂ। ਅਤੇ ਪਹਿਲਾਂ ਤਾਂ ਯਕੀਨ ਨਹੀਂ ਹੁੰਦਾ ਸੀਗਾ ਵੀ ਅੱਛਾ ਉੱਥੇ ਵੀ ਪਸੰਦ ਕਰਦੇ, ਕਿਉਂਕਿ ਬੰਦੇ ਨੂੰ ਉਮੀਦ ਨਹੀਂ ਹੁੰਦੀ ਕਿ ਵੀ ਮੈਨੂੰ ਉੱਧਰ ਵੀ ਇੰਨਾ ਪਿਆਰ ਕਰਦੇ ਆ, ਕਿਉਂਕਿ ਜਦੋਂ ਬੰਦਾ ਸ਼ੁਰੂ ਕਰਦਾ ਉਹਨੂੰ ਇਹ ਹੁੰਦਾ ਕਿ ਮੈਨੂੰ ਲਾਗੇ ਛਾਗੇ ਦੇ ਲੋਕ ਹੀ ਜਾਣਨ। ਪਰ ਜਦੋਂ ਤੁਹਾਨੂੰ ਆਪਣੀ ਪੂਰੇ ਮੁਲਕ ਤੋਂ ਬਾਹਰ ਹੋਰ ਕਿਸੇ ਮੁਲਕ 'ਚ ਵੀ ਚਾਹੁਣ ਵਾਲੇ ਟੱਕਰ ਜਾਂਦੇ ਆ ਤਾਂ ਫਿਰ ਬੜਾ ਬੰਦੇ ਨੂੰ ਪ੍ਰਾਊਡ ਫੀਲ ਹੁੰਦਾ ਹੈ। ਅਤੇ ਇਹ ਫਿਰ ਹੌਲੀ ਹੌਲੀ ਸਿਲਸਿਲਾ ਵੱਧਦਾ ਗਿਆ। ਫਿਰ ਮੇਰੇ ਫੇਸਬੁੱਕ 'ਤੇ ਮੈਸੇਜ ਮੈਨੂੰ ਉਹਨਾਂ ਨਾਲ ਰਾਬਤਾ ਹੋਣ ਲੱਗ ਪਿਆ। ਹੁਣ ਅਕਸਰ ਮੇਰੇ YouTube ਦੇ ਉੱਪਰ ਕਮੈਂਟ ਹੁੰਦੇ ਲਹਿੰਦੇ ਪੰਜਾਬ ਤੋਂ, ਕਾਫੀ ਜਿਹੜੇ ਪੰਜਾਬੀ ਗਾਣਿਆਂ ਨੂੰ ਮੇਰੇ ਨੂੰ ਪਿਆਰ ਕਰਨਗੇ, ਬੜਾ ਚੰਗਾ ਲੱਗਦਾ ਹੈ। ਮੈਂ ਇੱਥੇ ਆਇਆ, ਮੈਨੂੰ ਬਹੁਤ ਸਾਰੇ ਲੋਕ ਮਿਲੇ ਆ ਜਿਨ੍ਹਾਂ ਨੇ ਮੈਨੂੰ ਪਛਾਣਿਆ ਹੈ ਵੀ ਭਾਜੀ ਇਹ ਬੰਦਾ ਉਹੀ ਆ ਵੀ ਜਿਹਦਾ ਗਾਣਾ ਜੱਟ ਸਿੱਕਾ ਆਇਆ ਹੈ, ਇੱਕ ਮੁੰਡਾ ਆ, ਅਤੇ ਬਹੁਤ ਵਧੀਆ ਲੱਗਦਾ ਹੈ। ਤੇ ਇੱਥੇ ਸਾਰਾ ਪ੍ਰਬੰਧ ਤੁਸੀਂ ਆ ਕੇ ਸਾਰਾ ਆਪਣੇ ਦੇਖਿਆ ਵੇ, ਇਹ 10 ਮਹੀਨਿਆਂ ਦੇ ਵਿੱਚ ਤੁਸੀਂ ਕਿੰਨਾ ਵੱਡਾ ਪ੍ਰੋਜੈਕਟ ਦੇਖਿਆ ਹੈ, 10 ਮਹੀਨਿਆਂ 'ਚ ਸਾਰਾ ਕੰਪਲੀਟ ਹੋਇਆ ਹੈ। ਉਸ ਤੋਂ ਬਾਅਦ ਇੱਥੇ ਜਿਹੜਾ ਹੁਣ ਪ੍ਰਬੰਧ ਚੱਲਦਾ ਪਿਆ ਉਹ ਕਿੱਦਾਂ ਦਾ ਲੱਗਿਆ ਤੁਹਾਨੂੰ? ਨਹੀਂ, ਬਹੁਤ ਵਧੀਆ। ਜਦੋਂ ਅਸੀਂ ਉੱਧਰੋਂ ਇੰਡੀਆ ਵਾਲੇ ਪਾਸੇ ਤੋਂ ਆਏ ਹਾਂ, ਉੱਥੇ ਬੜਾ ਵਧੀਆ ਸਿਸਟਮ ਸੀ ਸਾਰਾ ਕੁਛ, ਅਤੇ ਸਾਨੂੰ ਪ੍ਰੋਪਰਲੀ ਗਾਈਡ ਕਰਕੇ ਜਦੋਂ ਇੱਧਰ ਅਸੀਂ ਆਏ, ਇੱਥੇ ਉਹਨਾਂ ਨੇ ਬਕਾਇਦਾ ਸਾਨੂੰ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਆਏ ਹਾਂ ਅਤੇ ਉਹਨਾਂ ਨੇ ਸਾਨੂੰ ਸਿਕਿਉਰਿਟੀ ਨੇ ਦੱਸਿਆ ਕਿ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਹੁੰਦੀ ਹੈ ਤੁਸੀਂ ਦੱਸਣਾ ਆ, ਵੀ ਇੱਥੇ ਹੌਸਪੀਟਲ ਹੈ, ਹਰ ਚੀਜ਼ ਦਾ ਪ੍ਰਬੰਧ ਹੈ। ਅਗਰ ਕਿਸੇ ਚੀਜ਼ ਦਾ ਨਹੀਂ ਵੀ ਪਤਾ ਲੱਗਦਾ ਤੁਸੀਂ ਪੁੱਛ ਸਕਦੇ ਹੋ, ਤੁਹਾਡੀ ਹੈਲਪ ਲਈ ਹਰ ਬੰਦਾ ਤੁਹਾਡੇ ਲਈ ਹਾਜ਼ਰ ਹੈ, ਅਤੇ ਬਹੁਤ ਵਧੀਆ ਲੱਗਦਾ। ਜਿੱਦਾਂ ਤੁਹਾਨੂੰ ਪਿਆਰ ਮਿਲਿਆ ਵੇ, ਮੈਂ ਫਿਰ ਸਵਾਲ ਆਪਣਾ ਰਿਪੀਟ ਕਰਨ ਲੱਗਾ ਵਾਂ ਕਿ ਜਿੱਦਾਂ ਤੁਹਾਨੂੰ ਇੱਥੇ ਪਿਆਰ ਮਿਲਿਆ, ਹੁਣ ਤੁਸੀਂ ਕਿੰਨੀ ਜਲਦੀ ਪਾਕਿਸਤਾਨ 'ਚ ਆ ਰਹੇ ਹੋ, ਯਾਨੀ ਅੰਦਰੋਂ ਬਾਗੇ ਦੇ? ਹਾਂ, ਕੋਸ਼ਿਸ਼ ਹੈ ਮੇਰੀ, ਹੁਣ ਕੁਛ ਰਿਕਾਰਡਿੰਗ ਚੱਲਦੀ ਹੈ, ਉਸ ਤੋਂ ਬਾਅਦ ਮੈਂ ਉਹਨੂੰ ਕੰਪਲੀਟ ਕਰ ਲਵਾਂ ਤਾਂ ਫਿਰ ਬਹੁਤ ਜਲਦੀ। ਅਤੇ ਕਿਉਂਕਿ ਹੈ ਤਾਂ ਜੇ ਕਿ ਸਾਡੇ ਪੰਜਾਬ ਵਰਗਾ ਹੀ ਹੈ ਕਿ ਲਹਿੰਦਾ ਪੰਜਾਬ ਵੀ ਉੱਦਾਂ ਦਾ ਹੀ ਹੈ। ਅਤੇ ਉੱਦਾਂ ਮੈਂ ਜਦੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ 'ਤੇ ਅਸੀਂ ਉੱਪਰ ਸੀ ਤਾਂ ਮੈਂ ਪਿੰਡ ਲਾਗੇ ਛਾਗੇ ਸਾਰੇ ਦੇਖ ਰਿਹਾ ਸੀਗਾ, ਅਤੇ ਉਹੋ ਜਿਹਾ ਮਾਹੌਲ ਹੈ, ਕੋਈ ਮੈਨੂੰ ਲੱਗਦਾ ਨਹੀਂ ਕੋਈ ਫਰਕ ਹੈ। ਸਾਡੇ ਆਪਣੇ ਲੋਕ ਹੈ, ਪਹਿਰਾਵਾ ਇੱਕ ਹੈ, ਬੋਲੀ ਇੱਕ ਹੈ, ਭਾਸ਼ਾ ਇੱਕ ਹੈ ਸਾਡੀ, ਅਤੇ ਰੀਤੀ ਰਿਵਾਜ ਸਾਰੇ ਸਾਂਝੇ ਆ। ਇੱਥੇ ਪਹੁੰਚ ਕੇ ਮਨ ਭਾਵੁਕ ਜਿਹਾ ਹੋਇਆ, ਕੀ ਫੀਲਿੰਗ ਰਹੀ ਤੁਹਾਡੀ ਇੱਥੇ ਪਹੁੰਚ ਕੇ? ਕਿਸ ਤਰ੍ਹਾਂ ਦਾ ਜਦੋਂ ਅਸੀਂ ਉੱਥੋਂ ਐਂਟਰੀ ਕੀਤੇ, ਮੱਥਾ ਟੇਕ ਕੇ ਫਿਰ ਐਂਟਰ ਕੀਤਾ ਗੁਰਦੁਆਰਾ ਸਾਹਿਬ ਆਏ, ਫਿਰ ਨਮਸਕਾਰ ਕੀਤਾ ਹੈ, ਅਤੇ ਦਿਲ 'ਚ ਰੀਝ ਸੀਗੀ ਕਦੀ ਨਾ ਕਦੀ ਜਾਈਏ, ਕਿਉਂਕਿ ਜਦੋਂ ਗੁਰਬਾਣੀ ਦਾ ਪਾਠ ਹੁੰਦਾ ਤਾਂ ਅਰਦਾਸ ਹੁੰਦੀ, ਉਹਦੇ 'ਚ ਹੁੰਦੇ ਵੀ ਅਰਦਾਸ ਦੇ ਵਿੱਚ ਸ਼ਾਮਲ ਹੈ ਵੀ ਸਾਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਕਰਵਾਏ ਜਾਣ। ਤਾਂ ਉਹ ਅਰਦਾਸ ਕਿਤੇ ਨਾ ਕਿਤੇ ਉਹ ਲੋਕਾਂ ਦੀ, ਉਹ ਸਾਰਿਆਂ ਦੀ ਪੂਰੀ ਹੋਈ ਹੈ। ਅਤੇ ਬਹੁਤ ਵਧੀਆ, ਮਤਲਬ ਇਹ ਸ਼ਬਦਾਂ 'ਚ ਬਿਆਨ ਕਰਨ ਵਾਲੀ ਚੀਜ਼ ਨਹੀਂ, ਪਰ ਫਿਰ ਵੀ ਕੁਛ ਨਾ ਕੁਛ ਕਹਿਣਾ ਤਾਂ ਹੁੰਦਾ ਹੀ ਹੈ, ਪਰ ਫਿਰ ਵੀ ਬਹੁਤ ਵਧੀਆ ਲੱਗਾ। ਅੱਛਾ, ਕੁਛ ਤੁਸੀਂ ਸਾਨੂੰ ਆਪਣਾ ਬਾਬਾ ਜੀ ਦੇ ਬਾਰੇ ਕਲਾਮ ਅਗਰ ਹੈ ਤਾਂ ਥੋੜ੍ਹਾ ਜਿਹਾ ਸੁਣਾਓ ਜ਼ਰਾ, ਸਾਨੂੰ ਲੋਕ ਸੁਣਨਾ ਚਾਹੁੰਦੇ ਨੇ। ਚਲੋ ਸਾਡੇ ਚੰਗੇ ਚਾਹੇ ਮਾੜੇ ਤੂੰ ਹਾਲਾਤ ਵਿੱਚ ਰੱਖੀ, ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀ, ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀ। ਪਿੰਡ ਸ਼ਹਿਰ ਦੇਸ਼ ਦੀ ਸੁੱਖ ਮੈਂ ਮਨਾਉਂਦਾ ਰਾਂ, ਪੈਰ ਪੈਰੀ ਉੱਤੇ ਮੈਂ ਕਿਸੇ ਦੇ ਕੰਮ ਆਉਂਦਾ ਰਾਂ। ਸਾਦਾਪਨ ਮੇਰੀ ਗੱਲਬਾਤ ਵਿੱਚ ਰੱਖੀ, ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀ, ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਖੂਬ। ਅੱਛਾ, ਜਾਂਦੇ ਤੁਸੀਂ ਥੋੜ੍ਹਾ ਜਿਹਾ ਕੋਈ ਪੈਗਾਮ ਦੇ ਦਿਓ ਸਾਡੇ ਵਾਸਤੇ ਵੀ, ਓਵਰਆਲ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਨੇ ਉਹਨਾਂ ਵਾਸਤੇ ਕੋਈ ਪੈਗਾਮ ਹੈ ਅਤੇ ਕਿਸ ਮਤਲਬ ਵੀ ਉਹਨਾਂ ਨੂੰ ਬਸ ਮੈਸੇਜ ਦਿਓ। ਮੈਂ ਤਾਂ ਅਰਦਾਸ ਕਰ ਸਕਦਾ ਜੀ ਵੀ ਇਹ ਦੋਨਾਂ ਮੁਲਕਾਂ ਦਾ ਭਾਈਚਾਰਾ, ਇਹ ਸਾਂਝ ਮਾਲਕ ਕਰੇ ਕਿ ਹਮੇਸ਼ਾ ਬਣੀ ਰਹੇ। ਇਹ ਆਪਸੀ ਪਿਆਰ ਜਿਹੜਾ ਹੈ ਵੀ ਕਦੀ ਘੱਟ ਨਾ ਹੋਵੇ। ਤਾਂ ਸਾਂਝ ਦੇ ਨਾਲੋਂ ਮੈਨੂੰ ਲੱਗਦਾ ਨਹੀਂ ਕੋਈ ਵੱਡਾ ਹੋਰ ਕੋਈ ਰਿਸ਼ਤਾ ਹੁੰਦਾ ਹੈ, ਅਤੇ ਮੈਂ ਅਰਦਾਸ ਕਰ ਸਕਦਾ ਹਾਂ ਮਾਲਕ ਅੱਗੇ ਕਿ ਜਿਹੜਾ ਪਿਆਰ ਹੈ ਇਹ ਲੰਘਦਾ ਜਿਹੜਾ ਇੱਦਾਂ ਹੀ ਚੱਲਦਾ ਰਹੇ, ਅਤੇ ਲੋਕ ਆਪਸ ਵਿੱਚ ਮਿਲਦੇ ਰਹਿਣ, ਨਫ਼ਰਤਾਂ ਖਤਮ ਹੋ ਜਾਣ। ਅਤੇ ਪੰਜਾਬੀ ਲਹਿਰ ਦੇ ਲਈ ਮੈਂ ਉਹਨਾਂ ਦਾ ਨਾਸਰ ਭਾਜੀ ਨਾਲ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ, ਕਿਉਂਕਿ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਜਿਹੜੇ ਉਹ 1947 ਦੀ ਵੰਡ ਦਾ ਪ੍ਰੋਗਰਾਮ ਕਰਦੇ। ਮੈਂ ਉਹਨਾਂ ਤੋਂ ਇੰਸਪਾਇਰ ਹੋ ਕੇ ਆਪਣਾ ਵੀ ਪ੍ਰੋਗਰਾਮ ਤਾਰ ਤੋਂ ਪਾਰ ਜਿਹੜਾ ਦਿਲ ਪੰਜਾਬੀ ਚੈਨਲ ਤੋਂ ਸ਼ੁਰੂ ਕੀਤਾ ਸੀਗਾ, ਅਤੇ ਮੈਂ ਹੁਣ ਉਹਨਾਂ ਦੇ ਲਈ ਇੱਕ ਗਜ਼ਲ ਜਿਹੜੀ ਹੈ ਉਹ ਬਹੁਤ ਜਲਦੀ ਰਿਕਾਰਡ ਕਰਕੇ ਮੈਂ ਭੇਜਾਂਗਾ ਉਹਨਾਂ ਨੂੰ। ਅਗਰ ਅੱਛਾ, ਧੰਨਵਾਦ ਤੁਹਾਡਾ, ਸਾਨੂੰ ਤੁਸੀਂ ਟਾਈਮ ਦਿੱਤਾ, ਅਤੇ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।
ਵੀ ਮੈਂ ਜਾ ਨਹੀਂ ਸਕਦਾ, ਧਾ ਗਲ ਵਕੜੀ ਪਾ ਕੇ ਮਿਲਦਾ, ਸਤਲੁਜ ਨਾਲ ਬਿਆਸ ਕਿਉਂ ਹੈ। ਉਹ ਫਾਂਸੀ ਰਹਿਮਤ ਅਲੀ ਸਰਾਬਾ ਬਿਸਮਿਲ, ਇੱਕੋ ਗੋਲੀ ਇੱਕੋ ਫਾਂਸੀ ਰਹਿਮਤ ਅਲੀ ਸਰਾਬਾ ਬਿਸਮਿਲ। ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ। ਵਾਰਿਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ, ਰਾਂਝਣ ਯਾਰ ਫਕੀਰਾਂ ਤਾਈਂ ਪੈਰ ਮਿਲਣੇ ਦੀ ਆਸ ਕਿਉਂ ਹੈ। ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾਂ ਕਸੂਰੋਂ ਪੀ ਨਹੀਂ ਸਕਦਾ, ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ, ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ। ਕਿ ਸਰਹੱਦ ਦੇ ਉਸ ਪਾਸੇ ਸਾਡੇ ਆਪਣੇ ਵਸਦੇ ਨੇ। ਜ਼ਿੰਦਗੀ ਵਿੱਚ ਇੱਕ ਵਾਰੀ ਪਾਕਿਸਤਾਨ ਦੇਖ ਲਿਓ, ਵਾਹਗਾ ਬਾਰਡਰ ਤੋਂ ਮੁੜਦੇ ਅੰਮ੍ਰਿਤਸਰ ਆ ਕੇ, ਅੰਮ੍ਰਿਤਸਰ ਰੱਬ ਦਾ ਹੈ ਸਥਾਨ ਦੇਖ ਲਿਓ। ਰਿਸ਼ੀਆਂ ਮੁਨੀਆਂ ਗੁਰੂਆਂ ਪੀਰਾਂ ਬਲੀ ਫਕੀਰਾਂ ਦਾ, ਪੰਜ ਦਰਿਆਵਾਂ ਦਾ ਇਹ ਦੇਸ਼ ਮਹਾਨ ਦੇਖ ਲਿਓ।